ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਕਹਿੰਦੇ H1B ਵੀਜ਼ੇ ਨੂੰ ਲੈ ਕੇ ਜਿਹੜੇ ਵਰਕ ਵੀਜ਼ਾ ਆ, ਅੱਜ NPR ਨੇ ਰਿਪੋਰਟ ਛਾਪੀ ਆ, ਉਹਨਾਂ ਦੀ ਕਾਫੀ ਅਨਸਰਟਨਟੀ ਹੈਗੀ ਆ ਟਰੰਪ ਹੋਣਾ ਦੀ ਸੈਕੰਡ ਟਰਮ ਦੇ ਵਿੱਚ। ਕਹਿੰਦੇ ਦ ਪਰਫੈਕਟ ਮੈਸ਼ਡ ਪੋਟੈਟੋ। ਸਾਇੰਟੀਫਿਕ ਰਿਸਰਚ ਤੇ US ਯੂਜ਼ਲੀ ਜਿਹੜੇ ਫੋਰਨ ਬੋਰਨ ਸਾਇੰਟਿਸਟ ਆ, ਉਹਨਾਂ ਦੇ ਉੱਤੇ ਡਿਪੈਂਡ ਕਰਦੇ ਆ। ਘੱਟੋ ਘੱਟ ਉਹ 500,000 ਨੰਬਰ ਬਣਦਾ ਹੈਗਾ ਜਿਹੜੇ ਟੈਂਪਰੇਰੀ ਵੀਜ਼ਾ ਦੇ ਉੱਤੇ ਹੈਗੇ ਆ, ਵੱਖ-ਵੱਖ ਕੰਪਨੀਆਂ ਦੇ ਵਿੱਚ ਕੰਮ ਕਰਦੇ ਆ, ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਕੰਮ ਕਰਦੇ ਹੈਗੇ ਆ। ਜੀ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਹੋਣਾ ਦੀ ਜਿਹੜੀ ਪਹਿਲੀ ਟਰਮ ਸੀ, ਉਸ ਟਾਈਮ ਉਹਨਾਂ ਨੇ ਕਾਫੀ ਵੀਜ਼ਾ ਇਹ ਹਾਰਡ ਕਰ ਦਿੱਤਾ ਸੀ ਲੋਕਾਂ ਨੂੰ ਲੈਣ ਲਈ, ਤੇ ਹੁਣ ਕਹਿੰਦੇ ਉਹਨਾਂ ਦੀ ਸੈਕੰਡ ਟਰਮ ਦੇ ਵਿੱਚ ਹੋਰ ਵੀ ਜਿਹੜਾ ਹਾਰਡ ਹੋਊਗਾ। ਇੱਕ ਟਾਈਮ ਤਾਂ ਇਹ ਹੋਇਆ ਸੀ 2020 ਚ ਜਦੋਂ ਉਹ ਜਾਣ ਵਾਲੇ ਸੀ, ਤੇ ਉਹਨਾਂ ਨੇ H1B ਵੀਜ਼ੇ ਦੇ ਉੱਤੇ ਟੈਂਪਰੇਰੀ ਸਸਪੈਂਸ਼ਨ ਵੀ ਲਾਤੀ ਸੀ। ਬਾਅਦ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਸ ਨੂੰ ਰਿਵਰਸ ਕੀਤਾ ਸੀਗਾ। ਬਹੁਤ ਸਾਰੀਆਂ ਫਾਰਮ ਜਿਸ ਤਰ੍ਹਾਂ ਬਾਕਸ ਵਗੈਰਾ ਆ, ਉਹ ਹੁਣ ਜੋ ਆਪਣਾ ਕੇਸ ਆ ਉਹ ਪ੍ਰੈਜ਼ੈਂਟ ਕਰ ਰਹੇ ਹੈਗੇ ਆ। ਲੋਨ ਮਸਕ ਦੇ ਕੋਲ ਵੀ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਾਰੇ ਜਿਹੜਾ ਆਉਣ ਵਾਲਾ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਕੋਲ, ਤੇ ਇਹ ਇੱਕ ਬਹੁਤ ਵੱਡਾ ਸੈਕਟਰ ਆ। ਇਹ ਤੋਂ ਬਿਨਾਂ ਜਿਹੜਾ ਅਮਰੀਕਾ ਆ ਉਹ ਗਲੋਬਲੀ ਕੰਪੀਟ ਨਹੀਂ ਕਰ ਸਕਦਾ, ਤੇ ਸਾਨੂੰ ਇਸ ਨੂੰ ਇਦਾਂ ਹੀ ਕੰਟੀਨਿਊ ਰੱਖਣਾ ਚਾਹੀਦਾ ਹੈਗਾ ਆ। ਇਹਦੇ ਨਾਲ ਕਹਿੰਦੇ ਵੀ ਇਹ ਇੱਕ ਤਰ੍ਹਾਂ ਦਾ ਸੀਕ੍ਰੇਟ ਵੈਪਨ ਹੈਗਾ ਜੋ ਕਿ ਯੂਨੀਵਰਸਿਟੀਜ਼ ਤੇ ਟੈਕ ਕੰਪਨੀਜ਼ ਯੂਜ਼ ਕਰਦੀਆਂ ਹੈਗੀਆਂ ਆ ਲੋਕਾਂ ਨੂੰ ਹਾਇਰ ਕਰਨ ਦੇ ਲਈ, ਜਿਹੜਾ ਟੌਪ ਦਾ ਟੈਲੈਂਟ ਹੁੰਦਾ ਪੂਰੀ ਦੁਨੀਆ ਦੇ ਵਿੱਚੋਂ, ਅਰਾਊਂਡ ਦਾ ਵਰਲਡ। ਸੋ H1 ਨੂੰ ਲੈ ਕੇ, ਜਿੱਥੇ ਇੱਕ ਤੁਸੀਂ ਪਿਛਲੇ ਵੀਕ ਜੇ ਤਿਰਕੀਆਣਾ ਉਹਨਾਂ ਦਾ ਸ਼ੋਅ ਸੁਣਿਆ ਹੀ ਹੋਣਾ, ਪੋਲੀਟੀਕਲ ਅਸਾਈਲਮ ਨੂੰ ਲੈ ਕੇ ਲੋਕ ਕਾਫੀ ਚਿੰਤਾ ਦੇ ਵਿੱਚ ਆ ਵੀ ਕੀ ਬਣੂਗਾ। ਤੇ H1B ਵਰਕਰਸ ਜਿਹੜੇ ਹੈਗੇ ਆ ਉਹ ਵੀ ਕਾਫੀ ਫਿਕਰ ਦੇ ਵਿੱਚ ਹੈਗੇ ਆ ਵੀ ਆਉਣ ਵਾਲਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਦੇ ਉੱਤੇ ਕੀ ਅਸਰ ਪਾਊਗਾ। ਜੀ ਬਿਲਕੁਲ। ਸੋ ਅਸਰ ਤਾਂ ਜਿਹੜਾ ਉਹ ਪੈ ਰਿਹਾ ਹੁਣ। ਜਿੱਦਾਂ ਤੁਸੀਂ ਦੱਸਦੇ ਹੁੰਦੇ ਆ ਵੀ ਸਿਲੀਕਨ ਵੈਲੀ ਵਾਲੇ ਕਾਫੀ ਜ਼ਿਆਦਾ ਇਹਨਾਂ ਦੇ ਨਾਲ ਨੇ, ਪਰ ਸਿਲੀਕਨ ਵੈਲੀ ਨੂੰ ਸਭ ਤੋਂ ਜ਼ਿਆਦਾ H1B ਵੀਜ਼ੇ ਦੀ ਜ਼ਰੂਰਤ ਆ, ਤੇ ਉਹਨਾਂ ਦੇ ਹੁੰਦੇ ਹੋਏ ਵੀ ਜੇ H1B ਵੀਜ਼ੇ ਦੇ ਉੱਤੇ ਜ਼ਿਆਦਾ ਕਰਦੇ ਆ ਤਾਂ ਫਿਰ ਉਹਨਾਂ ਕੰਪਨੀਆਂ ਦੇ ਲਈ ਵੀ ਬੜੀ ਇੱਕ ਵੱਡੀ ਮੁਸ਼ਕਿਲ ਹੁੰਦੀ ਆ। H1B ਇਸੇ ਲਈ ਕੰਪਨੀਆਂ ਕਰਦੀਆਂ, ਇੱਕ ਤਾਂ ਚਲੋ ਉਹਨਾਂ ਨੂੰ ਇੱਥੇ ਦੇ ਹਿਸਾਬ ਦੇ ਨਾਲ ਪੂਰੀ ਪੇ ਜਿਹੜੀ ਉਹ ਉਹਨਾਂ ਨੂੰ ਥੋੜੀ ਘੱਟ ਜਿਹੜੀ ਆ ਉਹ ਹੁੰਦੀ ਆ। ਫਿਰ ਵੀ ਉਹਦਾ ਬੈਂਚਮਾਰਕ ਉਹਨਾਂ ਨੇ ਰੱਖਿਆ ਹੈਗਾ, ਪਰ ਸਟਿਲ ਅਮਰੀਕਨ ਬੋਰਨ ਵਾਲੇ ਨੂੰ ਲੈ ਕੇ ਅਮਰੀਕਨ ਸਿਟੀਜ਼ਨ ਤੇ ਨਾਲੋਂ ਥੋੜੀ ਘੱਟ ਦੇ ਵਿੱਚ ਜਿਹੜਾ ਹੋ ਜਾਂਦਾ ਆ। ਦੂਜਾ, ਹੁਣ ਜੇ H1B ਨਾ ਹੋਵੇ, ਅਮਰੀਕਾ ਦੇ ਲੋਕ ਆਪਾਂ ਨੂੰ ਪਤਾ ਹੀ ਆ ਕਿੰਨਾ ਕੁ ਪੜ੍ਹਾਈ ਜਿਹੜੀ ਇੱਥੇ ਕਰਦੇ ਆ, ਉਹ ਤੋਂ ਬਗੈਰ ਇਹਨਾਂ ਦਾ ਸਰਦਾ ਵੀ ਨਹੀਂ ਆ। ਬਹੁਤ ਸਾਰੇ ਜਿਹੜੇ ਸਿਲੀਕਨ ਵੈਲੀ ਦੇ ਵਿੱਚ ਇਨਵੈਸਟਰ ਨੇ, ਵੈਂਚਰ ਕੈਪੀਟਲਿਸਟ ਨੇ, ਲੀਡਰਸ ਨੇ, ਜਾਂ ਇਹਨਾਂ ਦੇ CEOs ਨੇ, ਉਹ ਇਸ ਨੂੰ ਜੀਨੀਅਸ ਵੀਜ਼ਾ ਵੀ ਜਿਹੜਾ ਉਹ ਗਰਦਾਨਦੇ ਨੇ, ਕਹਿੰਦੇ ਨੇ, ਕਿਉਂਕਿ ਕਹਿੰਦੇ ਵੀ ਇਹ ਤੋਂ ਬਗੈਰ ਸਾਡੀਆਂ ਕੰਪਨੀਆਂ ਦੇ ਵਿੱਚ ਚਾਹੇ R&D ਦਾ ਗੱਲ ਹੋਵੇ, ਚਾਹੇ ਆਮ ਜਿਹੜਾ ਕੰਮ ਕਰਨਾ ਹੋਵੇ, ਉਹ ਕੰਮ ਜਿਹੜਾ ਕਰਨਾ ਕਾਫੀ ਜ਼ਿਆਦਾ ਔਖਾ ਬਣ ਜਾਂਦਾ ਆ। ਅਮਰੀਕਨਸ ਦਾ ਜਿਹੜਾ ਰੁਝਾਨ STEM ਦੇ ਵਿੱਚ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ ਦੇ ਵਿੱਚ ਘੱਟ ਹੈਗਾ ਆ, ਤੇ ਬਾਹਰਲੇ ਮੁਲਕਾਂ ਦੇ ਜਿਹੜੇ ਪੜ੍ਹੇ ਹੋਏ ਨੌਜਵਾਨ ਨੇ, ਮੁੰਡੇ ਕੁੜੀਆਂ ਨੇ, ਉਹ ਇੱਥੇ ਆ ਕੇ ਸੈਟਲ ਵੀ ਹੁੰਦੇ ਨੇ ਤੇ ਆ ਕੇ ਕੰਪਨੀਆਂ ਨੂੰ ਅੱਗੇ ਵੀ ਵਧਾਉਂਦੇ ਆ। ਉਹ ਇੱਕ ਡਿਫਰੈਂਟ ਸਟੋਰੀ ਆ ਵੀ H1B ਦੇ ਉੱਤੇ ਕਿਸੇ ਦੇ ਲਈ ਪੱਕੇ ਹੋਣ ਦੇ ਲਈ ਕਾਫੀ ਲੰਮਾ ਅਰਸਾ, ਦਹਾਕਿਆਂ ਬੱਧੀ ਜਿਹੜੇ ਉਹ ਲੱਗ ਜਾਂਦੇ ਨੇ। ਸੋ ਇਹ ਜਿਹੜੀ ਜ਼ਰੂਰ ਇਸ ਟਾਈਮ ਸਥਿਤੀ ਬਣੀ ਆ, ਪਰ ਜੇ ਟਰੰਪ ਹੁਣਾਂ ਨੇ ਇਸ ਦੇ ਉੱਤੇ ਵੀ ਜਿਹੜੀ ਜ਼ਿਆਦਾ ਨਕੇਲ ਕੱਸਦੇ ਆ, ਜੋ ਕਿ ਲੱਗਦਾ ਆ, ਕਿਉਂਕਿ ਉਹ ਕਹਿੰਦੇ ਆ ਵੀ ਅਮਰੀਕਨਸ ਜੌਬਸ ਜਿਹੜੀਆਂ ਇਹਦੇ ਕਰਕੇ ਖਤਰੇ 'ਚ ਆ, ਅਮਰੀਕਨਸ ਨੂੰ ਜਿਹੜੀਆਂ ਜੌਬ ਨਹੀਂ ਦਿੰਦੇ, ਤੇ H1B ਦੀ ਆੜ ਦੇ ਵਿੱਚ ਕਈ ਕੰਪਨੀਆਂ ਜਿਹੜੀਆਂ ਆ ਉਹ ਜਾਣ-ਬੁੱਝ ਕੇ ਅਮਰੀਕਨਸ ਨੂੰ ਕਿਨਾਰੇ ਵੀ ਕਰਦੀਆਂ ਆ। ਇਹ ਟਰੰਪ ਹੁਣਾਂ ਦਾ ਕਹਿਣਾ ਹੈ। ਸੋ H1B ਵਾਲੇ ਤੇ ਸਿਲੀਕਨ ਵੈਲੀ ਵਾਲੇ ਵੀ ਇਸ ਟਾਈਮ ਦੁਬਿਧਾ ਦੇ ਵਿੱਚ ਫਸੇ ਹੋਣਗੇ ਵੀ ਅੱਗੇ